ਆਪਣੇ ਅਗਲੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਜਿਮੀ ਜੁੜੇ ਨੇ ਆਪਣੇ ਨਾਲ। ਹਾਂਜੀ ਜਿਮੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਭਾਈ ਮੈਂ ਆਪਣਾ ਨਾ ਐਕਸਪੀਰੀਅੰਸ ਸ਼ੇਅਰ ਕਰਨਾ ਸੀਗਾ, ਪਰ ਇਹ ਹੈ ਕਿ ਸ਼ਾਇਦ ਸਾਨੂੰ ਕੁਝ ਲਰਨ ਕਰਨ ਨੂੰ ਵੀ ਮਿਲ ਜਾਵੇ। ਭਾਜੀ ਹੋਇਆ ਇਹ ਹੈ ਕਿ ਗੁਡੀਅਰ ਐਰੀਜ਼ੋਨਾ ਦੇ ਵਿੱਚ ਮੈਂ ਡਿਲੀਵਰੀ ਕੀਤੀ। 8 ਘੰਟੇ ਲੱਗ ਗਏ ਡਿਲੀਵਰੀ ਨੂੰ, ਹੈ ਨਾ। ਤੜਕੇ ਦੀ ਡਿਲੀਵਰੀ ਸੀਗੀ ਅਤੇ ਨਿਕਲਦੇ ਸਾਰੀ ਹਜੇ ਮੈਂ ਡਿਲੀਵਰੀ 'ਚੋਂ ਨਿਕਲਿਆ ਹੀ ਹਾਂ। ਮੈਂ ਦੇਖ ਲਿਆ, ਮੈਂ ਪੁਲਿਸ ਵਾਲਾ, ਕਿਉਂਕਿ ਹੁਣ ਮੈਂ ਬੈਕ ਤਾਂ ਕਰ ਨਹੀਂ ਸੀ ਸਕਦਾ ਅਤੇ ਨਾ ਹੀ ਮੈਂ ਸਪੀਡ ਦੇ ਸਕਦਾ ਸੀਗਾ ਟਰੱਕ ਦੀ ਕਿ ਹਾਂ ਮੈਂ ਉੱਥੋਂ ਕਰ ਲਵਾਂ। ਅਤੇ ਨਾ ਹੀ ਉੱਥੇ ਕੋਈ ਸਾਈਨ ਲੱਗੇ ਹੋਏ ਸੀਗੇ। ਹੋਰ ਲੋਕਾਂ ਨੇ ਵੀ ਉੱਥੇ ਟਰੱਕ ਪਾਰਕਿੰਗ ਕੀਤੀ ਹੋਈ ਸੀ। ਪੁਲਿਸ ਵਾਲੇ ਨੇ ਆ ਕੇ ਮੈਨੂੰ ਕਹਿੰਦੀ ਹੈ ਕਿ ਇੱਥੋਂ ਨਿਕਲਣੇ ਤਾਂ ਮੈਂ ਤੈਨੂੰ ਹੁਣੀ ਟਿਕਟ ਦੇ ਦੇਣੀ। ਮੈਂ ਕਿਹਾ ਬਈ 2 ਮਿੰਟ ਤਾਂ ਦੇ ਦੇ ਐਟਲੀਸਟ, ਮੈਂ ਹੁਣੀ ਤੈਨੂੰ ਦੇਖਿਆ, ਮੈਂ ਆਇਆ ਉੱਥੋਂ ਨਿਕਲਿਆ ਡਿਲੀਵਰੀ ਦੇ ਵਿੱਚੋਂ, ਮੈਨੂੰ ਟਾਈਮ ਚਾਹੀਦਾ, ਮੈਂ ਪਰਸਨਲ ਕਨਵੀਨੀਅੰਸ ਪਾਣੀ, ਉਹਦੇ ਲਈ ਟਰੱਕ ਸਟਾਪ ਦੇਖੂੰਗਾ, ਐਟਲੀਸਟ ਮੈਨੂੰ 2 ਮਿੰਟ ਤਾਂ ਦੇ। ਨਹੀਂ ਕਹਿੰਦੀ ਨਹੀਂ ਤਾਂ ਮੈਂ ਤੈਨੂੰ ਟਿਕਟ ਦੇ ਦੇਣੀ ਹੈ। ਥ੍ਰੈਟ ਕੀਤਾ ਉਹਨੇ ਮੈਨੂੰ। ਅਤੇ ਚਲੋ ਮੈਂ ਵੀ ਫਿਰ ਮੈਂ ਵੀ ਗੁੱਸਾ ਇਹਦੇ ਵਿੱਚ ਆ ਗਿਆ। ਮੈਂ ਵੀ ਕਹਿ ਤਾ ਠੀਕ ਹੈ, ਫਿਰ ਮੈਂ ਤੈਨੂੰ ਹੁਣ ਰਿਪੋਰਟ ਕਰ ਲੈਣਾ ਅਤੇ ਇੱਥੇ ਕੋਈ ਐਟੀਟਿਊਡ ਦੀ ਪ੍ਰੋਬਲਮ ਹੈਗੀ ਆ, ਹੈ ਨਾ। ਅਤੇ ਉਹ ਵੀ ਖੜਪ ਗਈ। ਅਤੇ ਬਾਅਦ 'ਚ ਉਹਨੇ ਚਲੋ ਜੋ ਵੀ ਹੈ, ਗੱਲ ਹੈਗੀ ਹੈ ਕਿ ਜਿੱਥੇ ਸਾਈਨ ਨਹੀਂ ਲੱਗਾ, ਮੈਨੂੰ ਬਾਅਦ 'ਚ ਕਹਿੰਦੀ ਕਿ ਤੈਨੂੰ ਸਿਟੀ ਆਰਡੀਨੈਂਸ ਤੈਨੂੰ ਪੜ੍ਹਨਾ ਚਾਹੀਦਾ ਆ। ਤੈਨੂੰ ਡਿਲੀਵਰੀ ਕਰਨ ਤੋਂ ਪਹਿਲਾਂ ਤੈਨੂੰ ਸਿਟੀ ਆਰਡੀਨੈਂਸ ਜਿਹੜੀ ਸਿਟੀ 'ਚ ਜਾ ਰਿਹਾ ਇਹ ਕੀ ਸ਼ਾਇਦ ਮੈਂ ਤਾਂ ਕਦੀ ਸੁਣਿਆ ਨਹੀਂ। ਕਿਸੇ ਵੀ ਜਿਹਨੇ ਵੀ ਟ੍ਰੇਨਿੰਗ ਦਿੱਤੀ ਹੈ ਸਾਨੂੰ ਕਿਸੇ ਨੇ ਨਹੀਂ ਦੱਸਿਆ ਕਿ ਹਾਂ ਸਿਟੀ ਆਰਡੀਨੈਂਸ ਪੜ੍ਹਨਾ ਚਾਹੀਦਾ। ਦੱਸੋਗੇ ਕੀ ਹੈ, ਕੀ ਚੀਜ਼ ਹੈ ਸ਼ਾਇਦ? ਜੀ, ਜਿਹੜਾ ਸਿਟੀ ਆਰਡੀਨੈਂਸ ਹੁੰਦਾ ਹੈ ਕਿ ਉਹ ਸਿਟੀ ਦੇ ਵਿੱਚ, ਇਹ ਕਿਸੇ ਵੀ ਸਿਟੀ ਦੇ ਵਿੱਚ ਤੁਸੀਂ ਜਾਂਦੇ ਹੈਗੇ ਆ ਅਤੇ ਉੱਥੇ ਕੀ ਕਿਸ ਤਰ੍ਹਾਂ ਹੈਗਾ, ਟਰੱਕ ਦੀ ਪਾਰਕਿੰਗ ਕਿਸ ਤਰ੍ਹਾਂ ਹੈਗੀ, ਕਿਸ ਤਰ੍ਹਾਂ ਨਹੀਂ ਹੈਗੀ। ਪਰ ਸਿਟੀ ਆਰਡੀਨੈਂਸ ਹੁਣ ਜੇ ਤਾਂ ਤੁਸੀਂ ਸਾਰੀ ਉਮਰ ਮਤਲਬ ਕਿ ਜੇ ਤੁਸੀਂ ਸਾਲ ਦੇ ਵਿੱਚ 50 ਮਤਲਬ ਕਿ 100 ਡਿਲੀਵਰੀਆਂ ਕਰਨੀਆਂ, 100 ਡਿਫਰੈਂਟ ਟਾਊਨ 'ਚ ਜਾਣਾ ਅਤੇ 100 ਆਰਡੀਨੈਂਸ ਥੋੜ੍ਹੀ ਪੜ੍ਹਨੇ ਆ। 100 ਆਰਡੀਨੈਂਸ ਪੜ੍ਹਨ ਦੀ ਨਹੀਂ ਲੋੜ ਹੁੰਦੀ। ਸਿਟੀ ਦੀ ਰਿਕੁਆਇਰਮੈਂਟ ਆ ਕਿ ਜੇ ਉਹਨਾਂ ਨੇ ਆਰਡੀਨੈਂਸ ਬਣਾਇਆ ਦੇ ਹੈਵ ਟੂ ਪੋਸਟ ਦ ਸਾਈਨ। ਸਹੀ ਗੱਲ। ਸੋ ਜੇ ਉਹ ਸਾਇੰਸ ਜਿਹੜੇ ਆ ਉਹ ਦੇਖਣੇ ਜ਼ਰੂਰੀ ਹੈ, ਨਾਟ ਕਿ ਸਿਟੀ ਆਰਡੀਨੈਂਸ ਪੜ੍ਹਨਾ ਜ਼ਰੂਰੀ ਹੈ। ਸਿਟੀ ਆਰਡੀਨੈਂਸ ਉਹਦੇ ਵੀ ਚੱਲ ਠੀਕ ਹੈ, ਜੇ ਤੂੰ ਮੈਨੂੰ ਰੋਕ ਰਹੀ ਹੈ ਤੂੰ ਫਿਰ DOT ਦੇ ਰੂਲ ਸਾਰੇ ਪੜ੍ਹੇ ਆ, ਮਤਲਬ ਤੈਨੂੰ ਪਤਾ ਹਰ ਇੱਕ ਚੀਜ਼ DOT ਦਾ ਰੂਲ ਕੀ ਆ ਜਾਂ ਕਿਸ ਤਰ੍ਹਾਂ ਆ। ਇਹ ਗੱਲ ਥੋੜ੍ਹੀ, ਇਹ ਸਿਟੀ ਆਰਡੀਨੈਂਸ ਹੁੰਦਾ ਕਿ ਜਿਹੜਾ ਸਿਟੀ ਦਾ ਲਾਅ ਬਣਿਆ ਹੈਗਾ, ਉਹਨਾਂ ਨੇ ਕੋਈ ਚੀਜ਼ ਲਾਗੂ ਕੀਤੀ ਹੈਗੀ ਆ, ਉਹਨੂੰ ਸਿਟੀ ਆਰਡੀਨੈਂਸ ਕਹਿ ਦਿੰਦੇ ਆ। ਅਤੇ ਪਰ ਜਿਹੜਾ ਤੁਹਾਡਾ ਸਿਟੀ ਆਰਡੀਨੈਂਸ ਆ ਉਹਦੇ ਅਕੋਰਡਿੰਗਲੀ ਉੱਥੇ ਸਾਈਨ ਲੱਗੇ ਹੋਣੇ ਚਾਹੀਦੇ। ਸੋ ਆਈ ਡੋਂਟ ਥਿੰਕ ਸੋ ਕਿ ਇਹ ਮਤਲਬ ਕਿ ਜਾਇਜ਼ ਹੈਗਾ, ਉਹਦੇ ਲਈ ਵੈਲਿਡ ਉਹਦੀ ਗੱਲ ਹੈਗੀ ਆ। ਹਾਂ ਫਿਰ ਅਸੀਂ ਤਾਂ ਹਰ ਇੱਕ ਸਿਟੀ ਕਾਪ ਨੂੰ ਕਹਿ ਸਕਦੇ ਵੀ ਤੈਨੂੰ DOT ਦਾ ਕੋਈ ਲਾਅ ਹੀ ਨਹੀਂ ਪਤਾ, ਤੂੰ ਮੈਨੂੰ ਟਿਕਟ ਹੀ ਨਹੀਂ ਦੇ ਸਕਦਾ। ਬਸ ਐਵੇਂ ਕਿ ਟਿਕਟ ਦੇਣ ਦੇ ਚੱਕਰ 'ਚ ਕਰਨਾ ਵੀ ਉਹਨੇ ਵੀ ਮੰਨਣਾ ਨਹੀਂ ਵੀ ਸਾਡੀ ਗਲਤੀ ਆ ਨਾ, ਬਸ ਉਹ ਵੀ ਐਟੀਟਿਊਡ ਹੁੰਦਾ ਉਹਨਾਂ ਦਾ। ਨਹੀਂ ਫਾਈਟ ਤਾਂ ਕਰ ਸਕਦੇ ਆ। ਹੁਣ ਦੇਖੋ ਮੈਂ ਸੈਨ ਫਰਾਂਸਿਸਕੋ ਕਈ ਵਾਰੀ ਦੇਖਿਆ, ਉੱਥੇ ਸਾਈਨ ਲੱਗੇ ਹੁੰਦੇ ਵੀ ਆ ਬਿਗ ਰਿਗਸ ਇਸ ਸਟਰੀਟ 'ਚ ਐਂਟਰ ਨਹੀਂ ਹੋ ਸਕਦੇ, ਇੰਨੇ ਤੋਂ ਇੰਨੇ ਟਾਈਮ 'ਚ ਹੀ ਹੋ ਸਕਦੇ ਹਨ। ਥੈਂਕ ਯੂ ਜਿਮੀ। ਸਿਟੀ ਆਰਡੀਨੈਂਸ ਹੈਗਾ ਨਾ, ਤੇ ਸਿਟੀ ਆਰਡੀਨੈਂਸ ਦੇ ਅਕੋਰਡਿੰਗਲੀ ਸਾਈਨ ਵੀ ਲੱਗੇ ਹੋਣੇ ਚਾਹੀਦੇ ਆ, ਔਰ ਉੱਤੇ ਲਿਖਿਆ ਹੁੰਦਾ ਕਿ ਕਿਹੜੇ ਸਿਟੀ ਆਰਡੀਨੈਂਸ ਦੇ ਤਹਿਤ ਆਹ ਚੀਜ਼ ਕੀਤੀ ਗਈ ਹੈ। ਥੈਂਕ ਯੂ ਜਿਮੀ ਕਾਲ ਦੇ ਲਈ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸਤਪਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ। ਮੈਂ ਸੌਰੀ ਮੰਗ ਲਵਾਂ, ਮੇਰਾ ਇਸ ਵਿਸ਼ੇ ਤੋਂ ਹਟ ਕੇ ਕੁਐਸਚਨ ਆ। ਮੈਨੂੰ ਅੱਜ ਸਵੇਰੇ ਹੀ ਕਾਲ ਆਈ, ਜਿੱਦਾਂ ਉਹ ਹਿੰਦੀ ਜੀ ਬੋਲਦਾ ਸੀਗਾ ਵੀ ਮੇਰੀ ਵਾਈਫ ਦਾ ਭਤੀਜਾ ਦੁਬਈ ਗਿਆ, ਵੀ ਉਹਦੇ ਕੋਲ ਐਕਸੀਡੈਂਟ ਹੋ ਗਿਆ। ਹਾਂਜੀ, ਇਹ ਨਾ ਸਾਡਾ ਟਰੱਕਿੰਗ ਦਾ ਸ਼ੋਅ ਆ, ਉਸ ਇਸ਼ੂ ਦੇ ਆਪਾਂ ਬਹੁਤ ਸ਼ੋਅ ਕੀਤੇ ਆ। ਅੱਜ ਇਦਾਂ ਦੁਪਹਿਰ ਨੂੰ ਵੀ ਹੁੰਦੇ, ਸੋ ਇਦਾਂ ਨਹੀਂ ਆਪਾਂ ਜਿਹੜਾ ਪ੍ਰੋਫੈਸ਼ਨਲ ਸ਼ੋਅ ਕਰ ਰਹੇ ਹਾਂ। ਹਰਜੋਤ ਜੀ ਮੈਂ ਟਰੱਕਿੰਗ ਨਾਲ ਰਿਲੇਟਡ ਆ, ਫਿਰ ਤੁਸੀਂ ਕਰ ਲਓ ਜੀ। ਹਰਜੋਤ ਜੀ ਦੱਸਦੇ ਜਾਈਏ ਵੀ ਅੱਜ ਸਾਂਝੀ ਸੱਤ ਦੇ ਵਿੱਚ ਆਪਾਂ ਸਕੈਮਸ ਨੂੰ ਲੈ ਕੇ ਗੱਲ ਕਰਾਂਗੇ 3 ਵਜੇ ਤੋਂ ਲੈ ਕੇ 4 ਵਜੇ ਤੱਕ। ਤੇ ਸਤਪਾਲ ਜੀ ਤੁਹਾਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ 3 ਤੋਂ 4 ਵਜੇ ਦੇ ਵਿੱਚ ਇਹ ਸਕੈਮਸ ਦੇ ਬਾਰੇ ਜ਼ਰੂਰ ਜਾਣਕਾਰੀ ਦਿਓ। ਅੱਜ ਆਪਾਂ ਸਕੈਮਸ ਜਿਹੜੇ ਚੱਲ ਰਹੇ ਆ, ਕਿੱਦਾਂ ਲੋਕਾਂ ਨੂੰ ਠੱਗਣ ਦੀ ਕੋਸ਼ਿਸ਼ ਹੋ ਰਹੀ ਆ, ਕਿੱਦਾਂ ਰਿਸ਼ਤੇਦਾਰ ਬਣ ਕੇ, ਉਹਦੇ ਉੱਤੇ ਆਪਾਂ ਚਰਚਾ ਕਰਾਂਗੇ। ਥੈਂਕ ਯੂ ਫਿਰ ਵੀ ਤੁਹਾਡੀ ਕਾਲ ਦੀ, ਤੇ ਦੁਪਹਿਰ ਨੂੰ ਤੁਸੀਂ 3 ਤੋਂ 4 ਵਜੇ ਦੇ ਵਿੱਚ ਜ਼ਰੂਰ ਕਾਲ ਕਰਿਓ ਜੀ। ਥੈਂਕ ਯੂ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਜੀ 2 ਗੱਲਾਂ ਕਰਨੀਆਂ ਸੀ ਜੀ। ਇੱਕ ਤਾਂ W2 ਵਾਲੀ ਜਿਹੜੀ ਗੱਲ ਹੈ, ਮੈਂ ਆਪਣੇ ਐਕਸਪੀਰੀਅੰਸ ਨਾਲ ਦੱਸਦਾ। ਮੈਨੂੰ ਰੇਡੀਓ ਸੁਣਨ ਤੋਂ ਬਾਅਦ ਹੀ ਮੈਂ ਖੁਦ ਪੇਰੋਲ ਰਨ ਕਰਦਾ ਹਾਂ, 3 ਸਾਲ ਹੋ ਗਏ ਰਨ ਕਰਦੇ ਨੂੰ ਜੀ। ਤੇ ਮੈਂ ਵਾਈਫ ਦਾ ਵੀ ਰਨ ਕਰਦਾ। ਮੇਰੀ ਵਾਈਫ ਪੇਪਰ ਵਰਕ ਵਗੈਰਾ ਕਰਦੀ ਹੈ। ਤੇ ਹੁਣ ਮੈਂ ਸਾਰਾ ਜੋੜ ਘਟੋ ਜੇ ਤੁਸੀਂ ਲਾ ਕੇ ਦੇਖੋ ਨਾ ਜੀ, ਜੇ ਪੇਰੋਲ ਰਨ ਕਰਦੇ ਆ ਤਾਂ ਤੁਹਾਨੂੰ $2,000 ਤੋਂ $3,000 ਦਾ ਈਅਰ ਦੀ ਐਂਡ ਦਾ ਫਰਕ ਪੈਣਾ ਟੈਕਸ ਫਾਈਲ ਕਰਨ 'ਚ। ਇਸ ਤੋਂ ਜ਼ਿਆਦਾ ਦਾ ਨਹੀਂ ਪੈਂਦਾ ਜੀ। ਜਦ ਕਿ ਪਿਛਲੇ ਸਾਲ ਵੀ ਕਿੰਨਾ ਬਿਜ਼ਨਸ ਚੰਗਾ ਸੀਗਾ, ਤਾਂ ਵੀ ਸਿਰਫ ਇੰਨਾ ਕੁ ਫਰਕ ਪਿਆ, $2,100 ਦਾ ਟੈਕਸ ਜ਼ਿਆਦਾ ਗਿਆ 1099 ਦੇ ਫਾਈਲ ਨਾਲੋਂ।
ਪਰ ਇਹ ਨਹੀਂ ਨਾ, ਤੁਸੀਂ ਇਹ ਦੇਖੋ ਜਿਹੜਾ ਤੁਹਾਡੇ ਤੇ ਜਿਨ੍ਹਾਂ ਨੂੰ ਫਿਰ ਨੀਂਦ ਨਹੀਂ ਆਦੀ ਜਦੋਂ ਟੈਕਸ ਭਰਨਾ, ਹੁਣ ਆਡਿਟ ਨਾ ਹੋ ਜਾਏ, ਹੁਣ ਤੁਸੀਂ ਆਰਾਮਦਾਰੀ ਨਾਲ ਸੁੱਤੇ ਤਾਂ ਹੈ ਨਾ। ਤੇ ਈਵਨ ਕਿ ਐ ਦੇਖ ਲਓ, ਉਸ ਤੋਂ ਪਹਿਲਾਂ ਮੈਂ ਭਰਦਾ ਸੀਗਾ ਜੀ, ਤੇ ਮੈਨੂੰ ਨਾ ਐਕਸਟੈਂਸ਼ਨ ਲੈਣੀ ਪੈਂਦੀ ਸੀ ਟੈਕਸ, ਕਿਉਂਕਿ ਇੱਕਦਮ ਇਕੱਠਾ ਆ ਜਾਂਦਾ ਸੀ। ਤੇ ਹੁਣ ਜਦੋਂ ਦਾ ਪੇਰੋਲ ਰਨ ਕਰਨ ਲੱਗਿਆਂਗੇ, ਆਪਣਾ ਅਪ੍ਰੈਲ 'ਚ ਭਰ ਕੇ ਤੇ ਸਾਈਡ ਤੇ ਜਾਈਦਾ। ਨਾਲੇ ਟਾਈਮ ਘੱਟ ਲੱਗਦਾ, ਪਹਿਲਾਂ ਪੇਪਰ ਵਰਕ ਨਾਲ ਹੋ ਗਿਆ। ਹਾਂਜੀ ਹਾਂ। ਤੇ ਦੂਜੀ ਗੱਲ ਕਰਨੀ ਸੀ, ਸਕੈਮਾਂ ਵਾਲੀ ਗੱਲ ਕਰਦਾ, ਜਿਹੜੀ ਫਿਊਲ ਪੰਪਾਂ ਤੇ ਨਾ ਸਕੀਮਿੰਗ ਮਸ਼ੀਨਾਂ ਦੀ ਬਹੁਤ ਜ਼ਿਆਦਾ ਚੱਲਦੀ ਪਈ ਆ। ਮੇਰੇ ਨਾਲ ਖੁਦ ਨਾਲ ਹੋਇਆ ਲਾਸਟ ਵੀਕ ਯੰਗਸਟਾਊਨ TA ਤੇ ਜੀ। ਉਹ ਮੈਂ ਕਾਰਡ ਪਾਇਆ ਤੇ ਦੇਖਿਆ ਉਹ ਮਸ਼ੀਨ 'ਚ ਜਿੱਥੇ ਆਪਾਂ ਕਾਰਡ ਪਾਉਂਦੇ ਆ, ਕਾਰਡ ਰੀਡਰ ਉਹ ਹਿੱਲੇ। ਜਦੋਂ ਮੈਂ ਉਹਨੂੰ ਥੋੜਾ ਜਿਹਾ ਪੁਸ਼ ਕੀਤਾ ਤਾਂ ਉਹ ਮੇਰੇ ਹੱਥ 'ਚ ਹੀ ਆ ਗਿਆ। ਮੈਂ ਅੰਦਰ ਜਾ ਕੇ ਹਾਂਜੀ ਹਾਂ ਦੱਸ ਕੇ ਵੀ ਆਇਆ ਉਹਨਾਂ ਨੂੰ। ਤੇ ਈਵਨ ਕਿ ਮੈਂ ਫਰੇਟ ਵੇਵ ਤੇ ਵੀ ਰਿਪੋਰਟ ਪੜ੍ਹੀ ਸੀ, ਉੱਥੇ ਮੈਸੇਚੂਸਟ ਵੀ ਸਾਡੇ ਹੋਇਆ ਲਾਗੇ ਪਾਇਲਟ ਫਲਾਈਂਗ ਜੇ ਤੇ ਉਹੀ ਆ ਸਾਰਿਆਂ ਨੂੰ ਬੇਨਤੀ ਹੈ ਕਿ ਜਾਂ ਤਾਂ ਐਪ ਵਰਤੋ ਜਾਂ ਅੰਦਰ ਜਾ ਕੇ। ਅੱਜ ਕੱਲ ਆਈ ਡੋਂਟ ਨੋ, ਹੁਣ ਫਿਊਲ ਕਾਰਡ ਦੇ ਵਿੱਚ ਉਹ ਜਿਹੜਾ ਅੱਜ ਕੱਲ ਸਿੱਧਾ ਟੈਪ ਕਰਕੇ ਚੱਲਦਾ ਆ, ਕੀ ਉਦਾਂ ਦੇ ਵੀ ਹੈਗੇ ਆ ਜਾਂ ਚਿਪ ਵਾਲੇ ਆ ਜਾਂ ਸਵਾਈਪ ਕਰਨ ਵਾਲੇ ਆ? ਉਹ ਸਵਾਈਪ ਵਾਲੇ ਜ਼ਿਆਦਾ ਹੈ ਜੀ, ਬਟ ਅੱਜ ਕੱਲ ਨਾ ਸਾਰੇ ਪੰਪਾਂ ਨੇ ਐਪਸ ਬਣਾਈਆਂ ਹੋਈਆਂ। ਤੁਸੀਂ ਆਪਣੀ ਐਪ ਥਾਈ ਯੂਜ਼ ਕਰ ਸਕਦੇ ਹੋ, ਕੋਡ ਪਾਓ ਤੇ ਜੈਸੇ ਤੁਹਾਨੂੰ ਕਾਰਡ ਸਵਾਈਪ ਕਰਨ ਦੀ ਵੈਸੇ ਲੋੜ ਹੀ ਨਹੀਂ ਪੈਂਦੀ ਹੈ। ਮੇਰੀ ਕਿਉਂਕਿ ਐਪ 'ਚ ਪ੍ਰੋਬਲਮ ਹੈ, ਉਹਦੇ ਕਰਕੇ ਮੇਰਾ ਚੱਲਦਾ ਨਹੀਂ। ਲੇਕਿਨ ਇਹ ਹੈ ਕਿ ਜੀ ਅੰਦਰ ਜਾ ਕੇ ਟਰਾਈ ਕਰੋਗੇ। ਧੰਨਵਾਦ, ਥੈਂਕ ਯੂ ਤੁਹਾਨੂੰ ਜੀ, ਮਿਹਰਬਾਨੀ ਜੀ। ਸੋ ਉੱਥੇ ਨਾ ਜਿਹੜੇ ਕਾਰਡ ਰੀਡਰ ਹੁੰਦੇ ਆ ਨਾ, ਮਾੜਾ ਜਿਹਾ ਭਾਵੇਂ ਹਿਲਾ ਕੇ ਦੇਖ ਲਿਆ ਕਰੋ। ਜੇ ਤਾਂ ਓਰੀਜਨਲ ਆਊਗਾ, ਉਹਦੇ ਉੱਤੇ ਸਕਿਮਿੰਗ ਡਿਵਾਈਸ ਨਹੀਂ ਲੱਗੀ, ਫਿਰ ਤਾਂ ਉਹ ਹਿੱਲੂ ਜੁੱਲੂਗਾ ਨਹੀਂ, ਫਿਰ ਤਾਂ ਠੀਕ ਆ। ਜੇ ਉੱਤੇ ਹਿਲਦਾ ਆ ਤੇ ਭਾਈ ਫਿਰ ਉਹਦੇ ਵਿੱਚ ਤੁਸੀਂ ਆਪਣਾ ਕਾਰਡ ਨਹੀਂ ਪਾਉਣਾ। ਤੁਹਾਡੀ ਕਾਰਡ ਦਾ ਨੰਬਰ ਸਾਰਾ ਕੁਛ ਉਸ 'ਚੋਂ ਚੋਰੀ ਕਰਨਾ ਹੈ ਉਹਨਾਂ ਨੇ, ਤੇ ਬਾਅਦ ਦੇ ਵਿੱਚ ਇੱਧਰ ਉਹਨਾਂ ਨੇ ਸੈੱਲ ਕਰਨਾ ਆ, ਤੇ ਜਾਂ ਫਿਰ ਉਸ ਕਾਰਡ ਨੂੰ ਤੁਹਾਡੇ ਨੂੰ ਜਿਹੜਾ ਉਹ ਕਿਤੇ ਹੋਰ ਵਰਤਣਾ ਆ। ਜ਼ਰੂਰ ਬਚ ਕੇ ਜਿਹੜਾ ਉਹ ਰਿਹਾ ਕਰੋ। ਥੋੜ੍ਹੀ ਜਿਹੀ ਸਾਵਧਾਨੀ ਜਿਹੜੀ ਉਹ ਨਾਲ ਦੇ ਨਾਲ ਆਪਾਂ ਵੀ ਸਤਰਕ ਜਿਹੜਾ ਇਸ ਚੀਜ਼ ਦੇ ਵਿੱਚ ਰਹਿਣਾ ਹੈਗਾ ਆ। ਤੇ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਅਮਰਜੀਤ ਬੈਂਸ ਜੀ। ਸਤਿ ਸ਼੍ਰੀ ਅਕਾਲ ਜੀ। ਤਿੰਨਾਂ ਭਰਾਵਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਈ ਆਪਾਂ ਤੁਹਾਡੇ ਨਾਲ ਪੰਜਾਬੀ ਯੂਨੀਵਰਸਿਟੀ ਨਾਲ ਜੁੜਦੇ ਆ ਨਾ, ਕਰਕੇ ਸਾਨੂੰ ਸਾਡੇ ਵਿਚਾਰ ਚੰਗੇ ਲੱਗਦੇ ਆ, ਜਾਂ ਤੁਸੀਂ ਪ੍ਰੋਗਰਾਮ ਬਹੁਤ ਵਧੀਆ ਲੈ ਕੇ ਆਉਂਦੇ ਆ, ਜਾਂ ਸਾਡੀ ਕੌਮ ਦੀ ਗੱਲ ਕਰਦੇ ਆ ਨਾ ਜੀ। ਅਸੀਂ ਅਪਰੀਸ਼ੀਏਟ ਕਰਦੇ ਆ ਨਾ, ਸਾਰੇ ਸਰੋਤੇ ਵੀ ਸਾਨੂੰ ਬਹੁਤ ਅਪਰੀਸ਼ੀਏਟ ਕਰਦੇ ਆ ਵੀ ਤੁਸੀਂ ਕੋਸ਼ਿਸ਼ ਕਰਦੇ ਆ ਵੀ ਸਾਡਾ ਕੌਮ ਸਿੱਧੇ ਪਾਸੇ ਲੱਗ ਜਾਵੇ, ਵੀ ਕੋਈ ਠੋਕਰ ਨਾ ਲੱਗੇ, ਵੀ ਫਾਇਦਾ ਹੋਵੇ ਨਾ। ਅਤੇ ਸਾਰੇ ਸਰੋਤੇ ਵੀ ਇੱਕ ਦੂਜੇ ਨੂੰ ਬਹੁਤ ਅਪਰੀਸ਼ੀਏਟ ਕਰਦੇ ਆ। ਤੁਸੀਂ ਸਾਨੂੰ ਮੌਕਾ ਵੀ ਦਿੰਦੇ ਆ ਸਾਰਿਆਂ ਨੂੰ ਵੀ ਆਪਦੇ ਵਿਚਾਰ ਅਸੀਂ ਰੇਡੀਓ ਰੱਖ ਸਕਦੇ ਹਾਂ ਨਾ। ਸੋ ਤੁਸੀਂ ਵਧੀਆ ਕਰਦੇ, ਸਾਰਾ ਇਕੁਅਲ ਟਰੀਟ ਕਰਦੇ ਆ ਨਾ। ਮੌਕਾ ਵੀ ਟਾਈਮ ਮੈਂ ਜਿਹੜਾ ਕਰਨਾ ਉਹ ਤੁਸੀਂ ਕਰਨਾ, ਜਿੱਦਾਂ ਵੀ ਇਹਨੂੰ ਥੋੜਾ ਟਾਈਮ ਦੇਣਾ, ਜ਼ਿਆਦਾ ਦੇਣਾ, ਜਾਂ ਕਿੱਦਾਂ ਕਰਨਾ ਨਾ ਮੈਨੇਜ ਕਰਨਾ। ਪਰ ਕਈ ਆਪਣੇ ਜਿਹੜੇ ਲੋਕ ਆ ਉਹ ਗੱਲ ਸੁਣਨਾ ਨਹੀਂ ਮੰਗਦੇ ਨਾ। ਉਹ ਕਿੰਨਾ ਬਈ ਸੁਣ ਨਾ ਬਈ ਲਾਈਕ ਆਪਾਂ ਕਹਿੰਦੇ ਆ ਬਈ ਗੱਲ ਸੁਣੋ, ਇੱਕ ਦੂਜੇ ਗੱਲ ਸੁਣ ਕੇ ਪਤਾ ਲੱਗਦਾ ਨਾ। ਜਿੱਦਾਂ ਆਪਾਂ ਪਿਛਲੇ ਹਫ਼ਤੇ ਨਾ ਜਿਹੜਾ ਕੋਈ ਜਾਣਾ ਕਦੇ ਕੋਈ ਕੰਮ। ਹਾਂਜੀ ਅਮਰਜੀਤ ਭਾਜੀ, ਕੋਈ ਨਹੀਂ, ਆਪਾਂ ਨੂੰ ਪਤਾ ਪਿਛਲੇ ਹਫ਼ਤੇ ਪ੍ਰੋਬਲਮ ਕੀ ਹੈ ਨਾ, ਵੀ ਕਈ ਉਹ ਜਿਨ੍ਹਾਂ ਨੇ ਕੰਪਲੇਨ ਕੀਤੀ ਸੀ ਤੁਹਾਡੀ, ਉਹ ਆਪ ਵੀ ਉਨਾ ਹੀ ਹਵਾਨ ਹੈਗਾ ਹਨਾ। ਸੋ ਜਿੰਨੇ ਸਾਡੇ ਪਾਰਟਿਸਿਪੈਂਟ ਵੀ ਪ੍ਰੋਗਰਾਮ ਹੈ, ਸਾਰਿਆਂ ਦਾ ਧੰਨਵਾਦ। ਅਮਰਜੀਤ ਸਿੰਘ ਹੁਣੀ ਉਹਨਾਂ ਚੋਂ ਇੱਕ ਆ, ਹਰ ਇੱਕ ਪ੍ਰੋਗਰਾਮ 'ਚ ਹਿੱਸਾ ਲੈਂਦੇ ਆ। ਸੁਣਿਆ ਕਰੋ। ਸੋ ਆਪਾਂ ਸਾਡੀ ਕੋਸ਼ਿਸ਼ ਹੁੰਦੀ ਕਿਸੇ ਨੂੰ ਕੱਟ ਨਾ ਕੀਤਾ ਜਾਵੇ। ਹਾਂ, ਟੌਪਿਕ ਸੇਮ ਹੋਣਾ ਚਾਹੀਦਾ, ਉਹ ਜੋ ਆਪਾਂ ਜਿਹਦੇ ਤੇ ਡਿਸਕਸ ਕਰ ਰਹੇ ਹਾਂ। ਥੈਂਕ ਯੂ, ਅਸੀਂ ਅਪਰੀਸ਼ੀਏਟ ਕਰਦੇ ਹਾਂ ਸਾਰੇ ਆਪਣੇ ਕਾਲਰ ਦਾ, ਤੁਹਾਨੂੰ ਵੀ। ਹੋਰ ਭਾਜੀ ਆਪਾਂ ਨਾ ਕਿਸੇ ਨੂੰ ਨਾ ਆਪਾਂ ਨਾਂ ਲੈ ਕੇ ਨਹੀਂ, ਆਪਾਂ ਨੂੰ ਨਾ ਪੁਆਇੰਟ ਆਊਟ ਕਰਨਾ ਚਾਹੀਦਾ, ਨਾਂ ਲੈ ਕੇ ਆਉਂਦਾ ਇਹ ਨਾ ਕਹਿਣਾ ਚਾਹੀਦਾ ਕਿ ਆਹ ਬੰਦਾ ਜ਼ਿਆਦਾ ਟਾਈਮ ਲੈਂਦਾ। ਕਈ ਨਾ ਇਹਦਾ ਕਰਕੇ ਵੀ ਨਾ ਬਈ ਮੈਨੂੰ ਸਾਡਾ ਕੀ ਕਰਦਾ ਵੀ ਰੇਡੀਓ ਬੰਦ ਕਰਦੀ ਏ। ਕੋਈ ਕਿਸੇ ਨੇ ਜ਼ੋਰ ਨਹੀਂ ਪਾਉਂਦਾ ਵੀ ਕੋਈ ਜਿਹੜਾ ਰੇਡੀਓ ਚਲਾਵੇ ਜਾਂ ਨਾ ਬੰਦ ਕਰੇ ਨਾ। ਨਹੀਂ, ਥੈਂਕ ਯੂ ਅਮਰਜੀਤ ਜੀ। ਕੋਈ ਨਹੀਂ, ਤੁਸੀਂ ਦਿਲ ਤੇ ਨਾ ਲਾਓ ਆਪਣੀ ਇਹ ਗੱਲ। ਇਟਸ ਓਕੇ। ਕਈ ਵਾਰੀ ਕੋਈ ਕਹਿ ਜਾਂਦਾ, ਕਈ ਵਾਰੀ ਕਿਸੇ ਦਾ ਜੀਵ ਨਹੀਂ ਹੁੰਦਾ, ਪਰ ਕਹਿ ਹੋ ਜਾਂਦਾ, ਪਰ ਦੈਟਸ ਓਕੇ। ਅਸੀਂ ਐਪਰੀਸ਼ੀਏਟ ਕਰਦੇ ਹਾਂ ਤੁਹਾਨੂੰ ਤੇ ਸਾਰੇ ਹੀ ਆਪਣੇ ਕਾਲਰਸ ਨੂੰ, ਜੇ ਤੁਸੀਂ ਕਾਲ ਕਰਦੇ ਆ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਕਰਦੇ ਆ। ਥੈਂਕ ਯੂ ਅਮਰਜੀਤ ਭਾਜੀ, ਬੜੀ ਮਿਹਰਬਾਨੀ ਜੀ। ਜੀ ਰਮਨ ਜੀ।